ਜੋ ਹਾਊਸ ਆ ਉਹ ਅੱਜ ਅਡਜੋਰਨ ਹੋ ਜਾਂਦਾ, ਖਤਮ ਹੋ ਜਾਂਦਾ ਛੁੱਟੀਆਂ ਦੇ ਲਈ, ਕ੍ਰਿਸਮਸ ਦੇ ਲਈ। ਪਰ ਸੈਨੇਟ ਦੇ ਜੋ ਮੈਜੋਰਟੀ ਲੀਡਰ ਚੱਕ ਸ਼ੂਮਰ ਆ, ਉਹਨਾਂ ਨੇ ਅਨਾਊਂਸ ਕੀਤਾ ਵੀ ਨਹੀਂ, ਦੁਬਾਰਾ ਕੀ ਫਿਰ ਨੈਕਸਟ ਵੀਕ ਹਾਊਸ ਦੇ ਜਿੰਨੇ ਮੈਂਬਰ ਆ ਕਾਂਗਰਸ ਦੇ ਉਹ ਵਾਪਸ ਆਊਗੇ ਤੇ ਇਮੀਗ੍ਰੇਸ਼ਨ ਤੇ ਜੋ ਯੂਕਰੇਨ ਨੂੰ ਹੈਲਪ ਦੇਣੀ ਆ ਉਹਦੇ ਸੰਬੰਧ ਦੇ ਵਿੱਚ ਆਪਾਂ ਨੂੰ ਡੀਲ ਕੋਈ ਨਾ ਕੋਈ ਬਣਾਉਣੀ ਪੈਣੀ ਆ। ਪਿਛਲੇ ਕੁਝ ਦਿਨਾਂ ਦੇ ਦੌਰਾਨ ਜੋ ਨੈਗੋਸ਼ੀਏਸ਼ਨ ਚੱਲ ਰਹੀਆਂ ਆ ਉਹਦੇ ਵਿੱਚ ਕਹਿੰਦੇ ਵੀ ਕਾਫੀ ਕੁਝ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਉਹਦੇ ਵਿੱਚ ਪ੍ਰੋਗਰੈਸ ਹੋਈ ਹੈਗੀ ਆ। ਤੇ ਇਹ ਬਹੁਤ ਅਰਜੈਂਟ ਹੈਗਾ। ਸੋ ਹੁਣ ਡੈਮੋਕ੍ਰੇਟ ਖੁਦ ਵੀ ਉਹਨਾਂ ਨੂੰ ਪਤਾ ਵੀ ਇਮੀਗ੍ਰੇਸ਼ਨ ਵਾਲਾ ਮੁੱਦਾ ਜੋ ਆ ਉਹ ਆਊਟ ਆਫ ਹੈਂਡ ਚਲਾ ਗਿਆ। ਕੱਲ ਮੈਂ ਇੱਕ ਰਿਪੋਰਟ ਪੜ੍ਹਦਾ ਸੀ, ਕਹਿੰਦੇ ਵੀ ਅੱਜ ਦੀ ਡੇਟ 'ਚ ਅਮਰੀਕਾ 'ਚ 13 ਮਿਲੀਅਨ ਲੋਕ ਅਨਡਾਕੂਮੈਂਟਡ ਆ, ਜਿਨ੍ਹਾਂ ਦੇ ਕੋਲ ਇਲੀਗਲ ਆ, ਕੋਈ ਪੇਪਰ ਵਰਕ ਨਹੀਂ ਹੈਗਾ। ਸੋ ਬਹੁਤ ਸਾਰੇ ਆਪਾਂ ਪਿਛਲੇ ਦਿਨਾਂ 'ਚ ਵੀ ਦੱਸਦੇ ਰਹੇ ਆ ਵੀ ਡੈਮੋਕ੍ਰੇਟ ਸ਼ਹਿਰ ਜਾਂ ਉਹਨਾਂ ਦੇ ਜਿਹੜੇ ਮੇਅਰ ਆ ਜਾਂ ਡੈਮੋਕ੍ਰੇਟੀ ਜੋ ਕਾਂਗਰਸਮੈਨ ਹੈਗੇ ਉਹ ਕਾਫੀ ਅਪਸੈਟ ਹੈਗੇ ਆ। ਸੋ ਇਸ ਨੂੰ ਲੈ ਕੇ ਜੋ ਡੈਮੋਕ੍ਰੇਟਸ ਆ ਉਹ ਡੀਲ ਬਣਾਉਣਾ ਚਾਹੁੰਦੇ ਆ ਤੇ ਦੂਜੇ ਪਾਸੇ ਯੂਕਰੇਨ ਦਾ ਤੁਹਾਨੂੰ ਪਤਾ ਹੀ ਆ ਵੀ ਯੂਕਰੇਨ ਦਾ ਪ੍ਰੈਜ਼ੀਡੈਂਟ ਖੁਦ ਆਇਆ ਸੀ ਵੀ ਮੈਨੂੰ ਪੈਸੇ ਦਿੱਤੇ ਜਾਣ, ਕਿਉਂਕਿ ਪੁਟਨ ਨੇ ਅੱਜ ਫੇਰ ਬੜੇ ਕੌਨਫੀਡੈਂਟ ਨਾਲ ਕਿਹਾ ਆ ਵੀ ਅਸੀਂ ਯੂਕਰੇਨ ਦੇ ਵਿੱਚ ਜਿਹੜੀ ਜੰਗ ਆ ਉਹ ਜਿੱਤ ਰਹੇ ਹੈਗੇ ਆ। ਕਹਿੰਦੇ ਵੀ ਜਿਹੜੀ ਪੀਸ ਆ ਉਹ ਸਾਡਾ ਮੇਨ ਗੋਲ ਆ ਤੇ ਉਹ ਬਹੁਤ ਜਲਦੀ ਜਿਹੜੀ ਆ ਯੂਕਰੇਨ ਦੇ ਵਿੱਚ ਆ ਜਾਊਗੀ। ਜੀ ਬਿਲਕੁਲ, ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਜੇ ਦੇਖਿਆ ਜਾਵੇ ਤਾਂ ਇਸ ਟਾਈਮ ਰਿਪਬਲਿਕਨਸ ਜੋ ਕਿ ਹਾਊਸ ਦੇ ਵਿੱਚ ਮੈਜੋਰਟੀ 'ਚ ਆ ਤੇ ਉੱਥੇ ਵੀ ਸਪਲਿਟ ਵੋਟ ਆ ਸੈਨੇਟ ਦੇ ਵਿੱਚ, ਉਹਦੇ ਕਰਕੇ ਆਪਣਾ ਜੋ ਅਜ਼ਮਾਇਸ਼ ਪੂਰੀ ਕਰ ਰਹੇ ਆ ਤੇ ਡੈਮੋਕ੍ਰੇਟ ਪਾਰਟੀ ਦੇ ਲੀਡਰਸ ਜਿਨ੍ਹਾਂ 'ਚ ਪ੍ਰੈਜ਼ੀਡੈਂਟ ਬਾਈਡਨ ਵੀ ਆ, ਉਹਨਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਮਜਬੂਰ ਵੀ ਕਰ ਰਹੇ ਆ। ਸੋ ਕਹਿੰਦੇ ਵੀ ਬਹੁਤ ਡਰਾਸਟਿਕ ਬਾਰਡਰ ਰਿਸਟ੍ਰਿਕਸ਼ਨਸ ਇਹ ਇਸ ਟਾਈਮ ਸੋਚੀਆਂ ਜਾ ਰਹੀਆਂ ਆ ਬਾਈਡਨ ਹੁਣਾਂ ਦੇ ਬਾਰੇ, ਜਦ ਕਿ ਸੈਨੇਟ ਇਸ ਦੇ ਵਿੱਚ ਇੱਕ ਬਹੁਤ ਵੱਡਾ ਪੋਲੀਟੀਕਲ ਸ਼ਿਫਟ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਉਹ ਦੇਖ ਰਿਹਾ ਹੈਗਾ ਆ। ਸੋ 2021 ਦੇ ਆਰਡਰ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਸੀ ਰਿਸਟੋਰ ਕਰਨਗੇ ਤੇ ਸਟਰੈਂਥਨ ਕਰਨਗੇ ਯੂਐਸ ਦੇ ਜਿਹੜੇ ਅਸਾਈਲਮ ਸਿਸਟਮ ਨੂੰ, ਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਟਰੰਪ ਹੁਣਾਂ ਦੇ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਬਾਰਡਰ ਪਾਲਿਸੀ ਸੀ ਉਹਨਾਂ ਨੂੰ ਰਿਜੈਕਟ ਕੀਤਾ ਸੀਗਾ। ਸੋ ਹੁਣ ਕਹਿੰਦੇ ਵੀ 3 ਸਾਲ ਹੋ ਗਏ ਆ ਉਹਨਾਂ ਦੇ ਕਾਰਜਕਾਲ ਨੂੰ। ਮਿਸਟਰ ਬਾਈਡਨ ਜਿਹੜੇ ਆ, ਪ੍ਰੈਜ਼ੀਡੈਂਟ ਬਾਈਡਨ ਆ, ਉਹ ਇਸ ਟਾਈਮ ਉਹੀ ਜਿਹੜੀਆਂ ਰਿਸਟ੍ਰਿਕਸ਼ਨਸ ਆ ਜਿਹੜੀਆਂ ਇੱਕ ਟਾਈਮ ਤੇ ਇਹ ਮਾੜੀਆਂ ਆਖ ਰਹੇ ਸੀਗੇ, ਹੁਣ ਕਹਿੰਦੇ ਵੀ ਉੱਦਾਂ ਦੀਆਂ ਰਿਸਟ੍ਰਿਕਸ਼ਨਸ ਲਾਗੂ ਕਰਨ ਦੇ ਲਈ ਆਪ ਲੱਗਦਾ ਆ ਵੀ ਉਸ ਪਾਸੇ ਵੱਲ ਨੂੰ ਉਹਨਾਂ ਨੂੰ ਕਦਮ ਜਿਹੜੇ ਆ ਉਹ ਵਧਾਉਣੇ ਪੈ ਸਕਦੇ ਆ। ਯੂਕਰੇਨ ਨੂੰ ਮਿਲਟਰੀ ਏਡ ਜਿੱਦਾਂ ਤੁਸੀਂ ਦੱਸਿਆ, ਇਜ਼ਰਾਈਲ ਨੂੰ ਮਿਲਟਰੀ ਏਡ ਦੇ ਵਿੱਚ ਰਿਪਬਲਿਕਨ ਪਾਰਟੀ ਵਾਲੇ ਇਹ ਸਾਰੇ ਮੁੱਦਿਆਂ ਨੂੰ ਨਾਲ ਐਡ ਕਰਨਾ ਚਾਹੁੰਦੇ ਆ। ਬਹੁਤ ਸਾਰੇ ਥਾਵਾਂ ਦੇ ਉੱਤੋਂ ਇਹ ਜਿਹੜੀਆਂ ਕਨਸੋਹਾਂ ਕਹਿ ਲਓ ਵੀ ਆ ਰਹੀਆਂ ਆ ਵੀ ਪ੍ਰੈਜ਼ੀਡੈਂਟ ਵਿਲਿੰਗ ਨੇ ਮੰਨਣ ਨੂੰ ਵੀ ਸਪੋਰਟ ਕਰ ਸਕਦੇ ਆ ਜਿਹੜੀਆਂ ਸਟ੍ਰਿਕਟ ਬਾਰਡਰ ਪਾਲਿਸੀਜ਼ ਆ ਉਸੇ ਤਰੀਕੇ ਦੀਆਂ ਜਿੱਦਾਂ ਪਿਛਲੇ ਜਿਹੜੀ ਸਰਕਾਰ ਆ ਉਸ ਦੁਆਰਾ ਜਿਹੜੀਆਂ ਉਹ ਕੀਤੀਆਂ ਗਈਆਂ ਸੀ, ਜਿਨ੍ਹਾਂ ਨੂੰ ਇਹਨਾਂ ਦੀ ਪਾਰਟੀ ਦੇ ਮੈਂਬਰਸ ਤੇ ਪ੍ਰੋਗਰੈਸਿਵਸ ਦੇ ਦੁਆਰਾ ਤੇ ਹਿਊਮਨ ਰਾਈਟ ਐਡਵੋਕੇਟਸ ਨੇ ਮਾੜਾ ਜਿਹੜਾ ਆ ਉਹ ਗਰਦਾਨਿਆ ਸੀਗਾ। ਸੋ ਇਮੀਗ੍ਰੇਸ਼ਨ ਮਸਲੇ ਦੇ ਉੱਤੇ ਇਹਨਾਂ ਦਾ ਇਹ ਏਡਾ ਵੱਡਾ ਸ਼ਿਫਟ ਇਸ ਟਾਈਮ ਨਜ਼ਰ ਆ ਰਿਹਾ ਆ। ਇਹ ਉਸ ਟਾਈਮ ਦੇ ਉੱਤੇ ਆ ਜਿੱਦਾਂ ਕਹਿ ਲਓ ਵੀ ਮਜਬੂਰੀ ਵੀ ਉਹਨਾਂ ਦੀ ਇਸ ਟਾਈਮ ਇਹ ਬਣ ਚੁੱਕੀ ਆ। ਹਾਊਸ ਛੁੱਟੀ ਤੇ ਸੈਨੇਟ ਵਾਲੇ ਕਹਿੰਦੇ ਆ ਚੱਕ ਸ਼ੂਮਰ ਵੀ ਨਹੀਂ ਪਈ ਅਸੀਂ ਇਮੀਗ੍ਰੇਸ਼ਨ ਦੀ ਕੋਈ ਡੀਲ ਬਣਾ ਸਕਦੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਉੱਤੇ ਗੱਲਬਾਤ ਤਾਂ ਕਾਫੀ ਜ਼ਿਆਦਾ ਤੇਜ਼ ਆਪਾਂ ਨੂੰ ਸੁਣਨ ਨੂੰ ਮਿਲੂਗੀ। ਕੀ ਇਸ ਦੇ ਇਵੈਂਚੁਅਲੀ ਸਿੱਟੇ ਨਿਕਲਦੇ ਆ ਉਹ ਦੇਖਣ ਵਾਲੀ ਗੱਲ ਆ। ਪਰ ਜੇ ਤੁਸੀਂ ਅੱਜ ਦੀਆਂ ਅਖਬਾਰਾਂ ਜਾਂ ਹੈਡਲਾਈਨਸ ਨੂੰ ਫਰੋਲੋ ਤਾਂ ਇਹੀ ਨਜ਼ਰ ਆ ਰਿਹਾ ਹੈ ਵੀ ਇਮੀਗ੍ਰੇਸ਼ਨ ਵਿੱਚ ਸਖਤੀ ਦੀਆਂ ਕਨਸੋਹਾਂ ਨਜ਼ਰ ਆ ਸਕਦੀਆਂ ਨੇ। ਜੀ ਬਿਲਕੁਲ।